Viewers, welcome back on program. So viewers, ਅਖੀਰਲੇ ਸੈਗਮੈਂਟ 'ਚ ਆਪਾਂ ਲਿਖ ਸਾਂਝੀ ਕਰਨ ਜਾ ਰਹੇ ਹਾਂ। ਨਾਨਕਸ਼ਾਹੀ ਵਰਾ 558 ਦੀ ਆਮਦ ਮੌਕੇ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਜਤਿੰਦਰ ਸਿੰਘ ਜਰਾਂ ਦੀ ਜਿਹੜੀ ਲਿਖਤ ਹੈ ਉਹ ਉਹਨਾਂ ਨੇ ਸਾਨੂੰ ਭੇਜੀ ਹੈ। ਸੋ ਇਸ ਲਿਖਤ ਵਿੱਚ ਉਹਨਾਂ ਲਿਖਿਆ ਹੈ ਕਿ ਮੀਰੀ ਪੀਰੀ ਦਾ ਸਿੱਖ ਫਲਸਫਾ ਕੁੱਲ ਇਨਸਾਨੀਅਤ ਦੇ ਕਲਿਆਣ ਦਾ ਬਲੂਪ੍ਰਿੰਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੀ ਕਾਮੈਂਟਰੀ ਜਿਹੜੀਆਂ 24 ਘੰਟੇ ਜੋ ਆਪਣੀਆਂ ਘਟਨਾਵਾਂ ਹੁੰਦੀ ਹੈ ਭਾਵੇਂ ਉਹਦੇ 'ਤੇ ਫੋਕਸਡ ਹੁੰਦੀ ਹੈ, ਪਰ ਮੇਰਾ ਹਮੇਸ਼ਾ ਇਹ ਮਨ ਕਰਦਾ ਹੁੰਦਾ ਹੈ ਕਿ ਵੀ ਜਿਹੜੇ ਇਸ਼ੂ ਜਿਹੜੇ ਸਿਧਾਂਤ ਨਾਲ ਜੁੜੇ ਹੋਏ ਨੇ, ਖਾਸ ਤੌਰ 'ਤੇ ਸਾਡਾ ਕੌਮੀ ਨਜ਼ਰੀਆ, ਸਾਡੇ ਸਿੱਖੀ ਦੇ ਮੂਲ ਰੂਪ ਦੇ ਸਿਧਾਂਤ, ਉਹਨਾਂ ਦੀ ਚਰਚਾ ਵੀ ਅਸੀਂ ਭਾਵੇਂ ਸਾਡੇ ਵਿਊਅਰਸ ਦੀ ਲਿਖਤ ਹੋਏ ਉਸ ਰਾਹੀਂ ਜਾਂ ਕੋਈ ਇਤਿਹਾਸਕ ਦਿਨ ਹੋਏ ਉਸ ਨੂੰ ਅਸੀਂ ਚੁਣਦੇ ਵੀ ਹਾਂ ਗੱਲ ਕਰਨ ਦੇ ਲਈ। ਔਰ ਕਿਉਂਕਿ ਨਾਨਕਸ਼ਾਹੀ ਨਵਾਂ ਵਰ੍ਹਾ 558 ਦੀ ਸ਼ੁਰੂਆਤ ਪਹਿਲੀ ਚੇਤ ਨੂੰ 14 ਮਾਰਚ ਨੂੰ ਹੋਈ, ਐਨ ਉਸ ਮੌਕੇ ਦੇ ਉੱਤੇ ਸਾਡੇ ਵੀਰ ਜਤਿੰਦਰ ਸਿੰਘ ਸਿਡਨੀ ਬੇਸਡ ਆਸਟ੍ਰੇਲੀਆ ਤੋਂ ਉਹਨਾਂ ਦੀ ਲਿਖਤ ਸੀ, ਪਰ ਕਿਉਂਕਿ ਅਸੀਂ ਆਲਰੇਡੀ ਉਹ ਵੀਕਐਂਡ ਵੀ ਸੀ ਔਰ ਫਿਰ ਮੈਂ ਸਟਕ ਸੀ ਇਨ ਇੰਡੀਆਨਾ ਸਨੋ ਸਟਾਰਮ ਤੇ ਅਸੀਂ ਉਸ ਲਿਖਤ ਨੂੰ ਉਸ ਦਿਨ ਤਾਂ ਨਹੀਂ ਲੈ ਸਕੇ। ਪਰ ਅੱਜ ਮੈਂ ਸਮਝਦਾ ਵੀ ਉਹਨਾਂ ਨੇ ਲਗਭਗ 250 ਸਾਲ ਪੀਰੀਅਡ 'ਚ ਪਹਿਲੀ ਚੇਤ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ, ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਹੀ ਨਾਨਕਸ਼ਾਹੀ ਕੈਲੰਡਰ, ਨਾਨਕ ਦਾ ਰਾਇਲ ਉਸ ਦੇ ਨਾਲ ਜੁੜਿਆ ਹੋਇਆ, ਪਰ ਇਸ ਨੂੰ ਬਜਾਏ ਉਹਨਾਂ ਦੇ ਪ੍ਰਕਾਸ਼ ਦਿਨ ਤੋਂ 12 ਮਾਹ 'ਤੇ ਆਧਾਰਿਤ ਜਿਹੜੇ ਦੋਵੇਂ ਹੀ ਚੇਤ ਦੇ ਨਾਲ ਜੁੜੇ ਹੋਏ ਨੇ ਉਸ ਤੋਂ ਉਹਦੀ ਸ਼ੁਰੂਆਤ ਮੰਨੀ ਗਈ। ਔਰ ਜਦੋਂ ਅਸੀਂ ਪਹਿਲੀ ਵਿਸਾਖ 1699 ਦੀ ਗੱਲ ਕਰਦੇ ਹਾਂ, ਇਹ 1469 ਤੋਂ 1699 ਤੱਕ ਲਗਭਗ 230 ਸਾਲ ਦਾ ਜਿਹੜਾ ਸਿੱਖੀ ਫਲਸਫਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਹਦੀ ਬੁਨਿਆਦ ਰੱਖੀ। 10ਵੇਂ ਪਾਤਸ਼ਾਹ ਨੇ ਖਾਲਸਾ ਰੂਪ ਦੇ ਵਿੱਚ ਫਾਈਨਲ ਉਸ ਦੇ ਉੱਤੇ ਸਟੈਂਪ ਲਾਈ ਔਰ ਉਸ ਨੂੰ ਉਹਨਾਂ ਨੇ ਐਨਾਲਾਈਜ਼ ਕੀਤਾ ਕਿ ਇਹ ਜਿਹੜਾ ਸਿੱਖੀ ਦਾ ਸੁਨੇਹਾ ਹੈ ਇਹ ਸਾਰੀ ਇਨਸਾਨੀਅਤ ਦੇ ਲਈ ਸੁਨੇਹਾ ਹੈ, ਵਿਜ਼ਡਮ, ਵੈਲਥ ਤੇ ਪਾਥ ਟੂ ਏ ਜਸਟ ਸੁਸਾਇਟੀ। ਵਿਵੇਕ, ਸਿਆਣਪ ਵੀ, ਫਿਰ ਕੰਗਾਲੀ ਨਹੀਂ ਹੈ। ਸਿੱਖੀ ਹਰ ਚੀਜ਼ ਸਾਡੀ ਸ਼ਾਨ ਨਾਲ ਜੁੜੀ ਹੋਈ ਹੈ, ਸਜਣ ਨਾਲ ਜੁੜੀ ਹੋਈ ਹੈ ਔਰ ਅਸੀਂ ਦੇਗ ਤੇਗ ਫਤਿਹ ਜਦੋਂ ਕਹਿੰਦੇ ਹਾਂ, ਦੇਗ ਤੇਗ ਜਗ ਮੈਂ ਦਊ ਚਲ ਹੈ। ਸੋ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਹੈ ਜਿਹੜੀ ਜ਼ਾਹਰ ਹੈ ਵੈਲਥ ਦੇ ਨਾਲ ਜੁੜਦੀ ਹੈ ਔਰ ਪਾਥ ਟੂ ਏ ਜਸਟ ਸੁਸਾਇਟੀ। ਜਿਸ ਸੁਸਾਇਟੀ ਦੇ ਵਿੱਚ ਅਦਲ ਨਾ ਹੋਏਗਾ, ਨਹੀਂ ਹੋਏਗਾ, ਨਿਆਂ ਨਹੀਂ ਹੋਏਗਾ, ਜਸਟਿਸ ਨਹੀਂ ਹੋਏਗਾ, ਉਹ ਜਿੰਨੀ ਮਰਜ਼ੀ ਪ੍ਰੋਸਪੈਰਿਟੀ ਵਾਲੀ ਹੋਏ, ਉਹ ਇੱਕ ਨਾ ਇੱਕ ਦਿਨ ਫਿਰ ਥੱਲੇ ਨੂੰ ਉਸ ਦਾ ਜਵਾਲ ਹੋਏਗਾ, ਉਸ ਦਾ ਜਿਹੜਾ ਉਹ ਡਿੱਗਣਾ ਆਲਮੋਸਟ ਉਹਦੇ 'ਚ ਹੀ ਫਿਰ ਜਿਹੜਾ ਉਹ ਇਨਹੈਰੈਂਟ ਹੋਏਗਾ। ਸੋ ਉਹਨਾਂ ਨੇ ਬੜੇ ਖੂਬਸੂਰਤ ਗੁਰਬਾਣੀ ਦੀਆਂ ਕੋਟਸ ਦੇ ਨਾਲ, ਹਿਸਟਰੀ ਦੇ ਨਾਲ, ਥੋੜ੍ਹਾ ਜਿਹੜੇ ਸਾਡੇ ਵਿਊਅਰ ਚਲੰਤ ਮਸਾਲੇਦਾਰ ਖਬਰਾਂ ਤੱਕ ਮਹਿਦੂਦ ਹੁੰਦੇ ਨੇ, ਉਹ ਇਸ ਕਿਸਮ ਦੇ ਲਈ ਵੀ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਨੇ ਕਿ ਵੀ ਥੋੜ੍ਹਾ ਜਿਹਾ ਸਬਰ ਰੱਖ ਕੇ ਉਹਦੇ ਨਾਲ ਜੁੜਨ। ਉਹਨਾਂ ਨੇ ਕਿਹਾ ਕਿ ਵੀ ਔਨ ਪਹਿਲੀ ਚੇਤ 1469 a profound revolution quietly began with the birth of Guru Nanak Dev Ji. From the very start, his message was universal. All humans are from one source, created equal, and earth provides enough for everyone to live a dignified life. Guru Nanak emphasized that purpose of human life is to live righteously, govern wisely, and use resources justly so that no one goes hungry and all have access to health and care. ਇਹ ਜਿਹੜਾ ਉਹਨਾਂ ਨੇ ਬਿਗਨਿੰਗ 'ਚ ਇਹ ਗੱਲ ਕਹੀ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਨੇ ਜਿਨ੍ਹਾਂ ਦੀ ਦਾ ਮੈਸੇਜ ਸਾਰੀ ਇਨਸਾਨੀਅਤ ਦਾ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਇਹ ਭਾਵੇਂ 10ਵੇਂ ਪਾਤਸ਼ਾਹ ਦਾ ਕੋਟ ਹੈ, ਪਰ ਇੱਧਰ ਜਦੋਂ ਅਸੀਂ ਦੇਖਦੇ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਕਿ ਸਾਰੇ ਹਿਊਮਨ ਜਿਹੜੇ ਨੇ ਉਹ ਉਸ ਵਾਹਿਗੁਰੂ ਦੇ ਅਵਲ ਅੱਲਾ ਨੂੰ ਰੁਪਾਇਆ ਕੁਦਰਤ ਕੇ ਸਭ ਬੰਦੇ। ਇਹ ਜਿਹੜਾ ਔਰ ਇਹ ਸਾਡੇ ਲਈ ਜ਼ਰੂਰੀ ਹੈ ਕਿ ਉਹ ਸਮਾਜ ਜਿਹੜਾ ਰਾਈਟੀਅਸਨੈਸ ਦੇ ਨਾਲ ਠੀਕ ਸ਼ੁਭ ਕਰਮਨ ਤੇ ਕਬੂ ਨਾ ਟੋਰੋਂ ਦਾ ਰਸਤਾ ਹੋਏ, ਸਿਆਣਪ ਔਰ ਵਿਵੇਕ ਉਸ ਦੀ ਕਰਸਟ ਹੋਏ ਔਰ ਇਹ ਜਿਹੜੇ ਸਾਧਨ ਨੇ ਇਸ ਧਰਤੀ ਤੇ ਕਬੀਰ ਧਰਤੀ ਸਾਧ ਕੀ
ਤਸਕਰ ਬੈਸ ਹੈਗਾ, ਇਹ ਚੋਰਾਂ ਲਈ ਨਹੀਂ ਹੈ। ਇਹ ਇਕੁਈ ਡਿਸਟ੍ਰੀਬਿਊਸ਼ਨ ਹੋਏ ਤਾਂ ਕਿ ਨਾ ਕੋਈ ਭੁੱਖਾ ਸਵੇਂ ਤੇ ਹਰ ਇੱਕ ਦੀ ਉਹ ਹੈਲਥ ਹੋਏ, ਉਸ ਦੀਆਂ ਦਾ ਬੁਢਾਪਾ ਸੁਖਾਲਾ ਹੋਏ, ਜਿਵੇਂ ਯੂਰਪ ਦੀਆਂ ਵੈਲਫੇਅਰ ਸਟੇਟਸ ਦੇ ਹਵਾਲੇ ਨਾਲ ਹੈ। The teaching was both spiritual and practically political. Guru Nanak understood the dual nature of humanity, the forces of compassion and greed, generosity and selfishness. History bears out his insight. Billions are left hungry, while a tiny fraction control immense wealth. Yet, even they are not free from suffering, as worry and anxiety haunt those obsessed with possessions. ਹੁਣ ਇੱਕ ਪਾਸੇ ਉਹ ਨੇ ਜਿਹੜੇ ਭੁੱਖੇ ਸੌਂਦੇ ਨੇ, ਇੱਕ ਨਾ ਦੁੱਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਾਤਾਰ। ਇੱਕ ਉਹ ਨੇ ਜਿਹਨਾਂ ਦੇ ਢਿੱਡ ਵੀ ਭਾਵੇਂ ਭਰਨ ਦੇ ਲਈ ਉਹਨਾਂ ਦੇ ਕੋਲ ਵੈਲਥ ਜਾਂ ਦੂਜੀ ਹੈ, ਪਰ ਉਹ ਪਲਸੇਟੇ ਮਾਰ ਰਹੇ ਹੁੰਦੇ ਨੇ ਰਾਤ ਨੂੰ, ਉਹਨਾਂ ਨੂੰ ਨੀਂਦ ਨਹੀਂ ਆ ਰਹੀ ਹੁੰਦੀ। ਉਹ ਵੀ ਗੁਰਬਾਣੀ ਨੇ ਯਾਦ ਦਹਾਨੀ ਕਰਾਈ ਕਿ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਇਹ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਨਜ਼ਰ ਆਉਂਦੇ ਨੇ, ਇਹ ਚਿੰਤਾ ਦੇ ਮਾਰੇ ਹੋਏ ਨੇ। ਔਰ ਉਸ ਨੂੰ ਉਹਨਾਂ ਨੇ ਜਤਿੰਦਰ ਸਿੰਘ ਹੋਰਾਂ ਨੇ ਬੜੇ ਖੂਬਸੂਰਤ ਕਿ ਬਹੁਤ ਜ਼ਿਆਦਾ ਹੋਣਾ ਵੀ ਤੁਹਾਡੇ ਲਈ ਚਿੰਤਾ ਦਾ ਕਾਰਨ ਹੈ, ਤੇ ਕਿਸੇ ਅੱਗੇ ਹੱਥ ਅੱਡਣਾ ਵੀ, ਮੰਗਣ ਗਿਆ ਸੋ ਮਰ ਗਿਆ ਜਿਵੇਂ ਕਿਹਾ ਜਾਂਦਾ, ਉਹ ਉਸ ਲੈਵਲ ਤੇ ਸਾਨੂੰ ਲੈ ਜਾਂਦਾ। ਸੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1019 ਦੀ ਕੋਟ ਦਿੱਤੀ ਹੈ, ਜਿਸ ਘਰ ਬਹੁਤ ਤਿਸੈ ਘਰ ਚਿੰਤਾ, ਜਿਸ ਘਰ ਥੋਰੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਕਿ ਇੱਕ ਉਹ ਨੇ ਜਿਸ ਘਰ ਬਹੁਤ ਤਿਸੈ ਘਰ ਚਿੰਤਾ, ਜਿਹਦੇ ਕੋਲ ਬਹੁਤ ਹੈ ਉਹ ਚਿੰਤਾ 'ਚ ਹੀ ਨੇ ਕਿ ਵੀ ਉਹ ਸ਼ੇਅਰ ਉੱਡ ਗਏ, ਤੇਲ ਇੰਨਾ ਹੋ ਗਿਆ, ਵਾਲ ਸਟਰੀਟ ਉੱਥੇ ਚਲੇ ਗਏ, ਉੱਥੇ ਆ ਗਈ, ਘਰਾਂ ਦੀਆਂ ਕੀਮਤਾਂ ਡਿੱਗ ਗਈਆਂ। ਹੁਣ ਉਹ ਉਹੀ ਗਿਣਦੇ ਰਹਿੰਦੇ ਨੇ, ਸੁੱਤੇ ਪਏ ਵੀ ਜਿਹੜੇ ਨੇ ਉਹੀ ਗਿਣਦੇ। ਜਿਸ ਘਰ ਬਹੁਤ ਤਿਸੈ ਘਰ ਚਿੰਤਾ, ਜਿਸ ਘਰ ਥੋਰੀ ਸੋ ਫਿਰੈ ਪਰਮੰਤਾ। ਜਿਹਦੇ ਕੋਲ ਨਹੀਂ ਹੈ ਉਹ ਵਿਚਾਰਾ ਦੇਖਦਾ ਵੀ ਕੱਲ ਦਾ ਆਟਾ ਕਿੱਥੋਂ ਲੈ ਕੇ ਆਉਣਾ, ਨਹੀਂ ਕੱਲ ਨੂੰ ਕਿਵੇਂ ਚੱਲੇਗਾ, ਕਿਰਾਇਆ ਕਿੱਥੋਂ ਦੇਣਾ। ਉਹ ਵੀ ਵਿਚਾਰਾ ਭਰਮ ਦੇ ਵਿੱਚ ਹੈ, ਉਹ ਘੁੰਮ ਰਿਹਾ ਪਰਮੰਤਾ ਦਾ ਕਿ ਪਰੇਸ਼ਾਨ। ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਕਿ ਜਿਹੜਾ ਗੁਰਮਤ ਦਾ ਫਲਸਫਾ ਇਹਨਾਂ ਦੋਨਾਂ ਤੋਂ ਆਜ਼ਾਦ, ਔਰ ਦੋਨਾਂ ਤੋਂ ਆਜ਼ਾਦ ਇਹੀ ਹੈ ਕਿ ਵੀ ਜੇ ਲక్ష్ਮੀ ਹੈ ਤੇ ਉਹ ਵੀ ਉਸ ਲੈਵਲ ਦੇ ਉੱਤੇ ਜਿਹਨੂੰ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਦੌਲਤ ਗੁਜ਼ਰਾਨ, ਤੁਹਾਡਾ ਗੁਜ਼ਰ ਚੰਗੇ ਅੰਦਾਜ਼ ਹੋਏ, ਇਕੱਠੇ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਜੇ ਤੁਸੀਂ ਇਕੱਠੇ ਦੀ ਦੌੜ 'ਚ ਪਾਓਗੇ ਫਿਰ ਸਹਿਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ, ਉਸ ਦੌੜ ਦਾ ਤੁਸੀਂ ਹਿੱਸਾ ਬਣਦੇ ਹੋ। ਔਰ ਉਹਨੂੰ ਉਹਨਾਂ ਨੇ ਅੰਗਰੇਜ਼ੀ 'ਚ ਉਹਦੀ ਟਰਾਂਸਲੇਸ਼ਨ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਵੀ ਇਕੋਨੋਮਿਸਟਸ ਐਂਡ ਹਿਸਟੋਰੀਅਨਸ ਹੈਵ ਕੈਲਕੂਲੇਟਡ that if the global economy were distributed equally, each person's per capita income could be around $13,000 per year. This amount is sufficient to ensure basic needs, food, housing, healthcare and education. Reality, however, paints a grim picture. In many low-income countries, the per capita income is as low as $230 per year, barely enough for survival. This extreme inequality leaves millions sleeping hungry, while the few who control most of the wealth live in abundance but remain restless due to greed and insecurity. Guru Nanak's teachings anticipated both sides of this imbalance centuries ago, urging shared resources and ethical governance. ਉਹਨਾਂ ਨੇ ਦੋਨੋਂ ਪ੍ਰੈਕਟੀਕਲ ਜੋ ਅੱਜ ਦਾ ਹੈ ਕਿ ਵੀ ਜੇ ਜਿੰਨੀ ਵੈਲਥ ਹੈ, ਜੇ 8 ਬਿਲੀਅਨ ਲੋਕਾਂ 'ਚ ਦੁਨੀਆ ਦੇ ਡਿਸਟਰੀਬਿਊਟ ਕੀਤੀ ਜਾਏ ਇਕੁਅਲੀ, ਤੇ ਹਰ ਇੱਕ ਦੇ ਕੋਲ $13,000 ਸਾਲਾਨਾ ਹੋਏਗਾ ਖਰਚਣ ਦੇ ਲਈ। ਔਰ ਉਹਦੇ 'ਚ ਤੁਸੀਂ ਆਪਣੀਆਂ ਨੀਡਸ, ਹੈਲਥ ਕੇਅਰ, ਬਾਕੀ ਸਾਰਾ ਪੂਰਾ ਕਰ। ਪਰ ਹਕੀਕਤ ਇਹ ਹੈ ਵੀ ਅੱਜ ਕਿੰਨੇ ਨੇ ਜੀ ਫਲਾਣੇ ਬਿਲੀਅਨਰ ਨੇ ਜੀ, ਇਹ ਬਿਲ ਗੇਟਸ ਸਭ ਤੋਂ ਅਮੀਰ, ਹੁਣ ਐਲਨ ਮਸਕ, ਉਹ ਦੌੜ 'ਚ ਹੁੰਦੇ ਨੇ, ਅੰਬਾਨੀ, ਅਡਾਨੀ, ਦੂਜੇ। ਤੇ ਆਮ ਐਵਰੇਜ ਬੰਦਾ ਇਸ ਧਰਤੀ ਦੇ ਉੱਤੇ $230 ਉਸ ਦੇ ਕੋਲ ਨੇ ਸਾਲ ਦੇ। ਹੁਣ ਉਹਦੇ 'ਚ ਅੰਦਾਜ਼ਾ ਲਾ ਲਓ ਵੀ ਗੰਜੀ ਨੇ ਨਹਾਉਣਾ ਕੀ ਹੈ ਤੇ ਨਿਚੋੜਨਾ ਕੀ ਹੈ ਆਪਣੀਆਂ, ਉਹਨੇ ਜ਼ਰੂਰਤਾਂ ਕੀ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਜਿਹੜੀ ਇਨਬੈਲੈਂਸ ਹੈ, ਸਿੱਖੀ ਇਹਨੂੰ ਖ਼ਤਮ ਕਰਦੀ ਹੈ।
ਕਿਉਂਕਿ ਵੰਡ ਕੇ ਛਕਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਉਸ ਸਿਧਾਂਤ ਦੇ ਉੱਤੇ ਆਉਂਦੇ ਹੋ। ਜੀ ਫਿਰ ਉਹਨਾਂ ਨੇ ਇਸ ਨੂੰ ਪਹਿਲਾਂ 1469 ਚੇਤਨਾਟ, ਫਿਰ ਉਹਨਾਂ ਨੇ 1699 ਚੇਤ ਜਾਂ ਵਿਸਾਖ ਸ਼ਾਇਦ ਉਹ ਕਹਿਣਾ ਚਾਹੁੰਦੇ ਹੋਣ, ਕਿਉਂਕਿ ਖਾਲਸਾ ਸਾਜਨਾ ਪਹਿਲੀ ਵਿਸਾਖ ਨਾਲ ਜੁੜੀ ਹੋਈ ਹੈ। ਬਿਲਕੁਲ। The culmination of wisdom. Exactly 230 years later, Guru Nanak's vision reached its culmination with the formation of Khalsa by Guru Gobind Singh Ji. This was not merely a martial order, it was the institutionalization of wisdom combined with power. The Khalsa embodied the ability to confront injustice while remaining grounded in ethics and moral duty. ਹੱਥ 'ਚ ਕਿਰਪਾਨ ਹੈ ਜਸਟਿਸ ਦੇ ਲਈ, ਬਰਾਬਰੀ ਦੇ ਲਈ, ਪਰ ਤਲਵਾਰ ਨੂੰ, ਕਿਰਪਾਨ ਨੂੰ ਗਾਈਡ ਕਰਦੀ ਹੈ ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧੀ ਜਿਹੜੀ ਠੀਕ ਤੇ ਗਲਤ 'ਚ ਪਛਾਣ ਕਰਦੀ ਹੈ, ਰੂਹਾਨੀ ਤੌਰ ਦੇ ਉੱਤੇ ਪੂਰੀ ਉਚਿਆਣ ਹੈ। ਵੈਪਨਸ ਵਰ ਪ੍ਰਸਕ੍ਰਾਈਬਡ ਨਾਟ ਫॉर ਐਗਰੈਸ਼ਨ but as a deterrence and protection of the vulnerable. The principle is captured in Sikh historical writing कि शस्त्रन के अधीन है राज, भी पावर शस्त्रन दे नाल है, लेकिन ये जड़े ने हमले ਲਈ नहीं ने, हक खोण ਲਈ नहीं ने, हक्कां ਨੂੰ डिफेंड ਕਰਨ ਦੇ ਲਈ ਨੇ। खालसा thus represents the human capacity to engage with the world's duality, to wield power responsibly while maintaining the moral compass laid down by Guru Nanak. Both Gurus taught that wisdom guides power and power protects wisdom. ਕਿ ਜਿਹਨੂੰ ਕਦੇ ਸੁਕਰਾਤ ਨੇ ਪਲੇਟੋ ਦਾ ਜਿਹੜਾ ਰਿਪਬਲਿਕ ਡਾਇਲੋਗ ਹੈ, ਜਦੋਂ ਫਿਲਾਸਫਰ ਕਿੰਗ ਦੀ ਗੱਲ ਕਰਦਾ ਕਿ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਜਿਹੜੇ ਫਿਲਸੋਫੀਕਲੀ ਉਸ ਲੈਵਲ ਤੇ ਨੇ ਕਿ ਦੁਨੀਆ ਦੀ ਹਕੀਕਤ ਨੂੰ ਸਮਝਦੇ ਨੇ, ਜਿਸ ਨੂੰ ਅਸੀਂ ਸੰਤ ਸਿਪਾਹੀ ਦੇ ਤੌਰ ਤੇ ਜਿਹੜਾ ਗੁਰਮਤਿ ਫਲਸਫੇ 'ਚ ਦੇਖਦੇ। ਔਰ ਉਹਨਾਂ ਨੇ ਕਿਹਾ ਕਿ ਭਾਈ ਵਿਜ਼ਡਮ ਜਿਹੜੀ ਹੈ, ਵਿਵੇਕ ਔਰ ਪਾਵਰ, ਇਹ ਦੋਨਾਂ ਦਾ ਕੰਬੀਨੇਸ਼ਨ ਹੈ। ਹੁਣ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਟੀਚਿੰਗਸ ਕਿਵੇਂ ਯੂਨੀਵਰਸਲ ਨੇ, ਕੁੱਲ ਇਨਸਾਨੀਅਤ ਦਾ ਇਹ ਕਿਵੇਂ ਬਲੂ ਪ੍ਰਿੰਟ ਹੈ ਉਸ ਦੀ ਕਲਿਆਣ ਦਾ। ਯੂਨੀਵਰਸਲ ਸਿਗਨੀਫੀਕੈਂਸ ਆਫ ਗੁਰੂ ਗ੍ਰੰਥ ਸਾਹਿਬ। ਦਾ ਗੁਰੂ ਗ੍ਰੰਥ ਸਾਹਿਬ ਇਜ਼ ਨਾਟ ਓਨਲੀ a Sikh scripture, it carries universal guidance for humanity. The renowned English historian Arnold Toynbee, though not a Sikh, described it in global terms. Arnold Toynbee ਜਿਹਨੇ Encyclopedia of World History ਲਿਖਿਆ, ਉਹਦੇ ਲਫ਼ਜ਼ ਨੇ, ਇਹ book ਗੁਰੂ ਗ੍ਰੰਥ ਸਾਹਿਬ a part of mankind's common spiritual treasure, ਕਿ ਗੁਰੂ ਗ੍ਰੰਥ ਸਾਹਿਬ ਸਾਂਝਾ ਵਿਰਸਾ ਖਜ਼ਾਨਾ ਹੈ ਕੁੱਲ ਇਨਸਾਨੀਅਤ ਦਾ, and will have something of special value to say to the rest of the world, ਕਿ ਬਾਕੀ ਦੁਨੀਆ ਨੂੰ ਕਹਿਣ ਦੇ ਲਈ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਮੈਸੇਜ ਇਨਹੈਰੈਂਟ ਹੈ। This recognition underscores that the Guru's teachings are a manual for a just society. ਜਦੋਂ ਤੁਹਾਡਾ ਮੈਨੂਅਲ ਹੁੰਦਾ ਲਿਖਿਆ, ਇਹ ਇੱਕ ਇਨਸਾਫ ਪਸੰਦ ਸਮਾਜ ਦਾ ਮੈਨੂਅਲ ਹੈ। One where peace, equality and shared prosperity are not ideals but actionable principles. ਇਹ ਕੋਈ ਈਥਰ ਰੀਜਨ 'ਚ ਐਗਜ਼ਿਸਟ ਨਹੀਂ ਕਰਦੇ ਕਿ ਜੀ ਉਹ ਪੀਸ ਇਹ ਤੁਸੀਂ ਕਾਮਨਾ ਕਰਦੇ ਹੋ। ਇਹ ਫਿਲਾਸਫੀ ਐਪਲੀਕੇਬਲ ਹੈ, ਜਿਵੇਂ ਭਗਤ ਰਵਿਦਾਸ ਜੀ ਨੇ ਜਦੋਂ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ खराज न माल, खौफ न खता न तरस जवाल, अब मुहे खूब वतन गह पाई, इहाँ खैर उहाँ खैर सदा मेरे पाई। ये है कि जिथे कायम दायम सदा पातशाही, दोम न सेम 100 आही, कोई सैकंड क्लास थर्ड क्लास सिटीजन नहीं, सब अव्वल है। और यही कायम दायम पातशाही है जिहड़ा संकल्प गुरु ग्रंथ साहिब ਜਿਹੜਾ ਕਿ ਮੈਨੂਅਲ ਹੈ ਫॉर ਅ ਜਸਟ ਸੋਸਾਇਟੀ, ਉਸ ਦੇ ਵਿੱਚ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਹਿਊਮੈਨਿਟੀ ਦੇ ਲਈ ਅੱਜ ਦੇ ਇਸ ਕੀ ਲੈਸਨ ਨੇ, ਇਫ ਹਿਊਮੈਨਿਟੀ ਇੰਟਰਨਲਾਈਜ਼ਸ ਥੀਸ ਟਰੂਥਸ, 1 wars driven by greed, resource scarcity and inequality would decline. ਹੁਣ ਜੇ ਦੇਖਿਆ ਜਾਏ ਤਾਂ ਜੰਗਾਂ ਕਾਹਦੇ ਲਈ ਹੁੰਦੀਆਂ ਨੇ, ਇਲਾਕਾ ਫਤਹ ਕਰਨਾ ਕਾਹਦੇ ਲਈ ਹੁੰਦਾ, ਲੁੱਟੋ ਉਹਨਾਂ ਦੇ ਸਾਧਨ। ਹੁਣ ਵੀ ਇਹ ਹੈ ਵੀ ਉਹਦਾ ਤੇਲ, ਇਹਦਾ ਤੇਲ,
ਉਹਦੀ ਗੈਸ ਇਹਦੀ ਗੈਸ ਸਭ ਦੇ ਉੱਤੇ ਮੱਲ ਮਾਰ ਕੇ ਬੈਠੋ, ਪੰਜਾਬ ਨੂੰ ਕਾਲਨੀ ਬਣਾਇਆ ਹੋਇਆ, ਲੁੱਟੋ ਪਾਣੀ, ਪੰਜਾਬ ਦੀ ਪ੍ਰੋਸਪੈਰਿਟੀ। ਤੇ ਜੇ ਇਹ ਗਰੀਡ ਚੋਂ ਜਾਂ ਇਸ ਇਨਇਕੁਆਲਿਟੀ ਚੋਂ ਨਿਕਲਦੀ ਗੱਲ ਖਤਮ ਹੋ ਜਾਏ ਤੇ ਜੰਗਾਂ ਦੀ ਲੋੜ ਹੀ ਨਾ ਪਏ, ਹਰ ਕੋਈ ਜਿਹੜਾ ਘਰਾਂ ਨੂੰ ਤਾਲੇ ਲਾਉਣ ਦੀ ਲੋੜ ਵੀ ਨਾ ਪਏ। ਬਿਲਕੁਲ। Societies would operate on the principle of live and let live, ensuring that no one sleeps hungry and that everyone has access to healthcare and opportunity. ਹਰ ਕੋਲ ਮੌਕੇ ਹੋਣ, healthcare ਹੋਏ, live and let live, ਜੀਓ ਤੇ ਜੀਣ ਦਿਓ। Weapons and powers would serve protection, not oppression. ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖੇ ਰੱਖਿਆ ਰਹੀ ਨੇ, ਕਿਸੇ ਦੇ ਉੱਤੇ ਜ਼ੁਲਮ ਕਰਨ ਦੇ ਲਈ ਨਹੀਂ ਨੇ। Governance would prioritize moral and ethical responsibility rather than ambition alone. ਇਹ ਸਿਰਫ ਜਿਹੜਾ ਉਹ ਤੁਹਾਡੇ ਅੱਗੇ ਵਧਣ ਦਾ ਜਿਹੜਾ ਤੁਹਾਡੇ ਵਧੇ ਹੋਏ ਹਉਮੈ ਦੇ ਲਈ ਨਹੀਂ ਹੋਏਗੀ ਜਿਹੜੀ ਗਵਰਨੈਂਸ, ਉਹ ਹੋਏਗੀ ਮੋਰਲ ਔਰ ਐਥੀਕਲ ਰਿਸਪੌਂਸਿਬਿਲਿਟੀ। The revolution that began on ਪਹਿਲੀ ਚੇਤ 1469 culminated in 1699 is more than a historical sequence, it is blueprint for humanity. Guru Nanak sowed the seeds of equality, justice and shared prosperity. Guru Gobind Singh nurtured these seeds into disciplined action, ready to defend the oppressed but always guided by wisdom. ਕਿ ਜਰਵਾਣੇ ਕੀ ਪੱਖਿਆ ਵੀ ਹੈ, ਗਰੀਬ ਦੀ ਰੱਖਿਆ ਵੀ ਹੈ, ਲੇਕਿਨ ਜਿਹੜੀ ਗਾਈਡਿੰਗ ਲਾਈਨ ਹੈ ਦੀਜੈ ਬੁੱਧ ਵਿਵੇਕਾ, ਅਸੀਂ ਮੰਗਦੇ ਹਾਂ ਅਕਾਲ ਪੁਰਖ ਤੋਂ, ਇਹ ਵੀ ਮਨ ਨੀਵਾ ਮਤ ਉੱਚੀ, ਮਤ ਕਾ ਰਾਖਾ ਆਪ ਵਾਹਿ। ਉਸ ਤੋਂ ਪਹਿਲਾਂ ਅਸੀਂ ਮੰਗ ਚੁੱਕੇ ਹਾਂ ਕੇਸਦਾਨ, ਰਹਿਦਾਨ, ਵਿਵੇਕ ਦਾਨ, ਇਹ ਅਲਟੀਮੇਟਲੀ ਜਿਹੜੀ ਗਾਈਡਲਾਈਨ ਹੈ ਉਹ ਵਿਵੇਕ ਦੇ ਨਾਲ ਹੈ। ਔਰ ਕਨਕਲੂਜਨ 'ਚ ਉਹਨਾਂ ਨੇ ਕਿਹਾ ਵੀ ਐਟਰਨਲ ਮੈਸੇਜ ਇਹ ਹੈ, ਦ ਸਟੋਰੀ ਆਫ ਪਹਿਲੀ ਚੇਤ 1469 ਤੋਂ ਪਹਿਲੀ ਚੇਤ 1699 shows the full spectrum of human society, its capacity for both destruction and compassion. ਇੱਕ ਪਾਸੇ ਦਇਆ ਹੈ, ਕੰਪੈਸ਼ਨ ਹੈ, ਪਰ ਦੂਸਰੇ ਪਾਸੇ ਉਸੇ ਹੀ ਹਉਮੈ ਚੋਂ ਡਿਸਟਰਕਸ਼ਨ ਵੀ ਨਿਕਲਦੀ ਹੈ। ਦਾ ਗਰੀਡ ਐਂਡ ਜਨਰੋਸਿਟੀ, ਇੱਕ ਪਾਸੇ ਫਰਾਖ ਦੇ ਲਈ ਹੈ, ਤੁਸੀਂ ਆਪਣਾ ਸਭ ਕੁਝ ਲੁਟਾਉਣ ਨੂੰ ਤਿਆਰ ਹੋ ਇਨਸਾਨੀਅਤ ਲਈ, ਦੂਜੇ ਪਾਸੇ ਤੁਸੀਂ ਗਰੀਡ ਦੇ ਥੱਲੇ ਦੂਸਰੇ ਦੇ ਕੱਪੜੇ ਤੱਕ ਲਾਉਣ ਨੂੰ ਤਿਆਰ ਹੋ। ਫॉर ਵਾਰ ਐਂਡ ਪੀਸ the Guru's combined legacy offers a practical guide to enabling suffering, reducing conflict and building a world where every being can live and bloom together. ਕਿ ਸਿੱਖੀ ਦਾ ਇਹੀ ਆਸ਼ਾ ਹੈ ਕਿ ਹਰ ਕੋਈ ਜਿਹੜਾ ਇਸ ਬਾਗ ਦੇ ਵਿੱਚ, ਇਸ ਖੂਬਸੂਰਤ ਪਲੈਨਟ ਦੇ ਉੱਤੇ ਜਿਹੜਾ ਹੈ ਉਹ ਪਰਸੂਟ ਆਫ ਹੈਪੀਨੈਸ ਕਰ ਸਕਦਾ ਹੈ। ਅਖੀਰਲਾ ਪੈਰਾਗ੍ਰਾਫ ਹੈ, in a sense the wisdom of Gurus and Guru Granth Sahib remains as relevant today as it was centuries ago, a philosophical and practical compass for creating a just, equitable and peaceful society capable of addressing both human needs and human nature. ਇਨਸਾਨੀ ਲੋੜਾਂ ਵੀ ਔਰ ਇਨਸਾਨੀ ਸੁਭਾਅ ਦਾ ਹਿੱਸਾ ਵੀ, ਕਿਉਂਕਿ ਗੁਰੂ ਨੇ ਸਾਨੂੰ ਗ੍ਰਸਤੀ ਬਣਾਇਆ ਹੈ, ਸਮਾਜਿਕ ਬਣਾਇਆ ਹੈ ਔਰ ਇਹ ਸਿਧਾਂਤ ਦਿੱਤਾ ਹੈ ਕਿ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜੇ ਵਿਊਅਰਸ ਮੈਸੇਜ ਨਿਊ ਲੈਣ ਜਾ ਰਹੇ ਹਾਂ। ਜਤਿੰਦਰ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਸੋਨਮਾਲ ਜੀ, ਫਿਰ ਇਸੇ ਤਰ੍ਹਾਂ MN ਮੀਆਂ ਜੀ, ਇਹ ਖਾਲਸਾ ਜ਼ਿੰਦਾਬਾਦ ਕਹਿੰਦੇ, ਲੌਂਗ ਲਿਵ ਪਾਕਿਸਤਾਨ, ਖਾਲਸਾ ਫਰੈਂਡਸ਼ਿਪ, ਲੌਂਗ ਲਿਵ। ਹਾਂਜੀ, ਟੋਨੀ ਚੀਨਸਾ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸ ਤਰ੍ਹਾਂ ਸੋਨੂ ਜੀ ਵੀ ਕਹਿੰਦੇ, ਜੇ ਸਿੱਖ ਹੁਣ ਮੌਕਾ ਖੁੰਝ ਗਏ ਫਿਰ ਸਦੀਆਂ ਬਾਅਦ ਹੀ ਆਉਣਾ ਜੀ। ਵਾਹਿਗੁਰੂ ਜੀ ਮਿਹਰ ਕਰਨ, ਲਵ ਫਰੋਮ ਕੁਵੈਤ ਤੋਂ ਸਾਨੂੰ ਦੇਖ ਰਹੇ ਨੇ ਜੀ। ਔਰ ਹਾਂਜੀ, ਖਾਲਸਾ ਦੇਸ਼ ਪੰਜਾਬ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਜੈਵਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਸ਼ਿੰਦਾ ਗਿੱਲ ਜੀ ਵੀ, ਔਰ ਮੁਹੰਮਦ ਜਿਹੜੇ ਨੇ ਅਸ਼ੀਨ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇਹ ਕਹਿੰਦੇ ਨੇ ਕਿ ਜਾ ਅੱਲਾ ਖਾਲਿਸਤਾਨ ਜਲਦ ਬਣ ਜਾਏ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਸ਼ੁਕਰੀਆ ਭਾਈ ਜਾਨ। ਹਾਂਜੀ, ਪਾਕ ਖਾਲਿਸਤਾਨ ਜਿਹੜੇ ਕਹਿੰਦੇ ਨੇ ਸੱਚੇ ਦੋਸਤ ਹੋਣਗੇ
ਹੋ ਜਾਣਗੇ। ਬਿਲਕੁਲ, ਬਿਲकुल, ਔਰ ਇਸ ਤਰ੍ਹਾਂ ਫਿਰ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਨਿਰਮਲ ਸੰਦਰ ਜੀ ਵੀ, ਇਹ ਵੀ ਪੰਜਾਬ ਆਲ ਪ੍ਰੋਬਲਮਸ ਹੱਲ ਖਾਲਿਸਤਾਨ ਵੀਰੋ ਜਾਗੋ ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਸਿੱਖ ਫॉर ਜਸਟਿਸ ਜ਼ਿੰਦਾਬਾਦ, ਆਜ਼ਾਦ ਪੰਜਾਬ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ। ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਜੀ ਕੀ ਭਾਈ ਸਾਹਿਬ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और इसी तरह कुलविंदर संधू जी भी, फिर इस तरह मोहम्मद याकूब जी भी कहते हक सच बोलने के लिए आपका बहुत बहुत शुक्रिया डॉक्टर साहब। और फिर कहते ने हालात खालिस्तान की तरफ ही जा रहे हैं, ਹੋਪਫੁਲੀ ਰੱਬ ਮਿਹਰ ਕਰੇ। और नाबरिंग जी भी जड़े ने कहते ने कि टॉप नंबर एनालिसिस इन खालिस्तानी मीडिया, तो ਬਹੁਤ कहते ने ਸ਼ੁਕਰੀਆ ਭਾਈ ਸਾਹਿਬ ਕੰਪਲੀਮੈਂਟ ਲਈ। ਹਾਂਜੀ ਸ਼ਾਹਜਾਦ ਜੀ ਜਿਹੜੇ ਨੇ ਉਹ ਵੀ ਸਾਨੂੰ ਕਹਿੰਦੇ ਨੇ ਕਿ ਸ਼ਾਹਜਾਦ ਕਤਰ ਤੋਂ ਜਿਹੜੇ ਦੇਖਦੇ ਨੇ ਸਾਨੂੰ ਹਮੇਸ਼ਾ, ਕਹਿੰਦੇ ਐਕਸਲੈਂਟ ਐਨਾਲਿਸਿਸ, ਥੈਂਕ ਯੂ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਪਾਕਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। और फिर इस तरह मजीद सैनी जी भी और इसी तरह आचार जी भी जड़े हुसैन ने वो भी कहते हैं कि पंजाबियां को एक होना हो जाना चाहिए, पाकिस्तान जिंदाबाद और खालिस्तान जिंदाबाद ਜ਼ਿੰਦਾਬਾਦ ਜ਼ਿੰਦਾਬਾਦ। और कमलजीत सिंह जी भी जड़े कहते सतनाम संधू asking to government to recreate a Sikh reference library and bring back the historical material. Sikhs must understand what is the reaction mean. ਉਹ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤਾਂ ਹੁਣ ਇੱਕ ਫੁੱਟਬਾਲ ਬਣਾ ਦਿੱਤਾ ਇਹਨਾਂ ਨੇ, ਖਾ ਪੀ ਗਏ ਨੇ ਕੁਛ ਇੰਡੀਅਨ ਗਵਰਨਮੈਂਟ ਨੇ, ਖਰੜੇ ਚੁੱਕੇ ਨੇ ਉਹਨਾਂ ਨੂੰ। ਉਹ ਸਿੱਖਾਂ ਦਾ ਇਤਿਹਾਸ ਵਿਗਾੜਨ ਲਈ ਵਰਤਦੇ ਨੇ, ਕੁਛ ਅਕਾਲੀਆਂ ਨੇ ਉਹ ਵੇਚ-ਵੂਚ ਦਿੱਤੇ ਨੇ, ਪੈਸੇ ਖਾ ਗਏ ਨੇ। ਇਹ ਤਾਂ ਇੱਕ ਐਵੇਂ ਹੁਣ ਉਸ ਨੂੰ ਫੁੱਟਬਾਲ ਵਾਂਗ ਇਸਤੇਮਾਲ ਕਰ ਰਹੇ ਨੇ। ਹੁਣ ਆਪਾਂ ਆਪਣੇ ਜਿਹੜੇ ਟੀਵੀ 84 USA ਚੈਨਲ ਦੇ ਵਿੱਚ ਉੱਪਰ ਜਾਂਦੇ ਆ, ਉਹਦੇ ਵਿੱਚ ਹੈਗਾ ਸਾਡੇ ਕੋਲ ਜਤਿੰਦਰ ਸਿੰਘ ਜੀ ਅਗੈਨ, ਔਰ ਫਿਰ ਇਸ ਤਰ੍ਹਾਂ ਖਾਲਸਾ ਜੀ ਪੰਜਾਬ ਜੀ ਵੀ, और अमरजीत सैनी जी भी, हरमन पन्नू जी भी, कुलदीप कौर जी भी, और सुखजीवन बच्चू जी भी, जगपाल जी भी, फिर इसी तरह साढ़े कोल ने जसवीर बराड़ जी भी, और फिर इस तरह हरजीत सिंह संधू जी भी, और फिर इसी तरह साढ़े कोल ने गुरविंदर मान जी भी, और इंद्रजीत संधू जी भी, और गुरदीप सिंह जी भी। सब का बहुत बहुत शुक्रिया। मैं ये भी कहना चाਹੁੰਦਾ भी ਸਾਨੂੰ ਉਹਨਾਂ ਨੇ ਕਾਫੀ ਥਾਂ ਤੋਂ ਬਲੌਕ ਕੀਤਾ ਹੋਇਆ ਹੈ। ਐਲਗੋਰਿਜ਼ਮ ਜਿਸ ਕਿਸਮ ਦਾ ਹੈ ਉਸ ਲਈ ਕਈ ਵਾਰੀ ਅਪੀਅਰ ਨਹੀਂ ਹੁੰਦਾ। ਸੋ ਤੁਸੀਂ ਰਿਸਰਚ ਕਰਕੇ ਸਰਚ ਕਰਕੇ ਵੱਧ ਤੋਂ ਵੱਧ ਇਸ ਨੂੰ ਦੇਖੋ ਵੀ, ਸ਼ੇਅਰ ਵੀ ਕਰੋ, ਲਾਈਕ ਵੀ ਕਰੋ, ਤਾਂ ਕਿ ਇਹ ਜਿਹੜਾ ਇਹਨਾਂ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼, ਉੱਥੇ ਤਾਂ ਪਾਬੰਦੀ ਇੰਡੀਆ 'ਚ ਲਾਈ ਹੋਈ ਹੈ, ਬਾਹਰ ਵੀ, ਕਿਉਂਕਿ ਇਹਨਾਂ ਦੇ ਹੀ ਜਿਹੜੇ ਬਹੁਤ ਸਾਰੇ ਪਿਆਦੇ ਨੇ ਇਹਨਾਂ ਸਿਸਟਮਸ ਦੇ ਵਿੱਚ ਵੀ ਵੜੇ ਹੋਏ ਨੇ। ਸੋ ਇਹਨੂੰ ਇੱਕੋ ਹੀ ਤਰੀਕੇ ਨਾਲ ਇਸ ਐਲਗੋਰਿਜ਼ਮ ਨੂੰ ਤੁਸੀਂ ਬਦਲ ਸਕਦੇ ਹੋ ਜੇ ਤੁਸੀਂ ਵੱਧ ਤੋਂ ਵੱਧ ਦੇਖਦੇ ਹੋ, ਸ਼ੇਅਰ ਕਰਦੇ ਹੋ, ਆਪਣੀਆਂ ਕੰਟੈਕਟ ਲਿਸਟ ਦੇ ਵਿੱਚ ਭੇਜਦੇ ਹੋ, ਕਿਉਂਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹਨਾਂ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਆਲਮੋਸਟ ਸਿਸਟਮ ਤੋਂ ਬਾਹਰ ਕਰਨ ਵਾਂਗ ਕੀਤਾ ਹੈ। ਜੀ ਰਾਜ ਸਾਹਿਬ, ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਰਹੋ। TV 84 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।